ਅਗਲੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਆਪਣੀਆਂ ਪਾਲਿਸੀਆਂ ਬਹੁਤ ਟਾਈਟ ਕਰ ਰਿਹਾ ਹੈ। ਪਹਿਲਾਂ ਪੋਲੀਟੀਕਲ ਅਸਾਈਲਮ ਨੂੰ ਲੈ ਕੇ ਜੱਜਸ ਨੂੰ ਕਿਸ ਤਰ੍ਹਾਂ ਫਾਇਰ ਕੀਤਾ ਜਾ ਰਿਹਾ ਜਾਂ ਬਹੁਤ ਸਾਰੇ ਜੱਜ ਛੱਡ ਕੇ ਜਾ ਰਹੇ ਆ, ਅਰੈਸਟ ਕਿੰਨੇ ਹੋ ਰਹੇ ਆ, ਉਹ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਆ। H1B ਵੀਜ਼ੇ ਨੂੰ ਲੈ ਕੇ ਓਪਨਲੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਜਿਹੜੇ ਸਾਬਕਾ ਐਡਵਾਈਜ਼ਰ ਸਟੀਵ ਬੈਨਨ ਆ ਤੇ ਮੌਜੂਦਾ ਜਿਹੜੇ ਐਡਵਾਈਜ਼ਰ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ H1B ਵੀਜ਼ਾ ਬੰਦ ਹੋਣਾ ਚਾਹੀਦਾ ਆ। 30 ਦਿਨਾਂ 'ਚ ਇੱਥੋਂ ਪੜ੍ਹ ਕੇ ਚਲੇ ਜਾਣਾ ਚਾਹੀਦਾ। ਉਹਦੇ ਨਾਲ H1B ਵੀਜ਼ੇ ਦੇ ਉੱਤੇ ਜਿਹੜੇ ਬਹੁਤ ਸਾਰੇ ਮਿਲੀਅਨਸ ਆਫ ਲੋਕ ਆਏ ਆ, ਉਹ ਫਿਕਰਮੰਦ ਹੈਗੇ ਆ। ਹੁਣ ਜਿਹੜਾ ਤੀਜਾ ਉਹਨਾਂ ਨੇ ਵੱਡਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਕੁਹਾੜਾ ਸਿੱਟਿਆ ਹੈਗਾ, ਉਹ ਇਹ ਆ ਵੀ ਜਿਹੜੇ ਗ੍ਰੀਨ ਕਾਰਡ ਜਿਨ੍ਹਾਂ ਲੋਕਾਂ ਨੂੰ ਵਿਆਹ ਬੇਸ ਦੇ ਉੱਤੇ ਮਿਲਦੇ ਆ, ਉਹਨਾਂ ਦੇ ਲਈ ਨਵੀਆਂ ਗਾਈਡਲਾਈਨਸ ਕੀਤੀਆਂ। ਨਵੀਆਂ ਗਾਈਡਲਾਈਨਸ ਦੇ ਮੁਤਾਬਕ ਉਹ ਪੂਰੀ ਤਰ੍ਹਾਂ ਹੁਣ ਉਹਨਾਂ ਦੀ ਇੰਟਰਵਿਊ ਵੀ ਕਰਨਗੇ ਤੇ ਸਾਈਟ ਵਿਜ਼ਿਟਸ ਵੀ ਕਰ ਸਕਦੇ। ਲੋਕ ਤੁਹਾਡੇ ਘਰਾਂ 'ਚ ਵੀ ਜਾ ਸਕਦੇ, ਇਕੱਠੇ ਰਹਿੰਦੇ ਆ, ਗੁਆਂਢੀਆਂ ਨੂੰ ਵੀ ਪੁੱਛ ਸਕਦੇ ਹੈਗੇ ਆ। ਜਿੱਦਾਂ ਵੀ ਪੁਲਿਸ ਆਫੀਸਰਸ ਹਾਇਰ ਕਰਨੇ ਹੁੰਦੇ ਆ ਵੀ ਆਲੇ ਦੁਆਲੇ ਤੁਸੀਂ ਉਹਨਾਂ ਦੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਪੁੱਛੋ ਵੀ ਹਾਂ ਬੰਦਾ ਕਿੱਦਾਂ ਦਾ ਹੈਗਾ। ਸੋ ਉਹਦੇ ਸੰਬੰਧ ਦੇ ਵਿੱਚ ਯੂਐਸ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ ਨੇ ਆਪਣੀ ਪਾਲਿਸੀ ਗਾਈਡੈਂਸ ਜਿਹੜੀ ਆ ਅਪਡੇਟ ਕੀਤੀ ਹੈਗੀ ਆ। ਕਿਸ ਤਰ੍ਹਾਂ ਫੈਮਿਲੀ ਬੇਸਡ ਜਿਹੜਾ ਇਮੀਗ੍ਰੈਂਟ ਵੀਜ਼ਾ ਪਟੀਸ਼ਨਸ ਆ ਉਹਨਾਂ ਨੂੰ ਅਵੈਲੂਏਟ ਕੀਤਾ ਜਾਊਗਾ। ਸੋ ਯੂਜ਼ਲੀ ਇਹ ਪਟੀਸ਼ਨਸ ਹੁੰਦੀਆਂ ਜੋ ਮੈਰਿਡ ਕਪਲ ਜੋ ਗ੍ਰੀਨ ਕਾਰਡ ਦੇਖਦੇ ਹੈਗੇ ਆ, ਗ੍ਰੀਨ ਕਾਰਡ ਮੰਗਦੇ ਆ। ਸੋ ਇਹਦੇ ਵਿੱਚ ਕਹਿੰਦੇ ਵੀ ਫਰੋਜੂਲੈਂਟ, ਫ੍ਰਿਵਲਸ ਤੇ ਹੋਰ ਬਹੁਤ ਸਾਰੇ ਜਿਹੜੇ ਕੇਸ ਪਾਏ ਗਏ ਹੈਗੇ ਆ। ਜਿਹੜੇ ਵਿਆਹ ਹੁੰਦੇ ਆ, ਝੂਠੇ ਵਿਆਹ ਹੁੰਦੇ ਆ। ਇਹ ਅਗਸਤ 1 ਦੀ ਜਿਹੜੀ ਯੂਐਸ ਸੀਆਈਐਸ ਦੀ ਪ੍ਰੈਸ ਰਿਲੀਜ਼ ਆ, ਉਹਦੇ ਵਿੱਚ ਉਹਨਾਂ ਨੇ ਦੱਸਿਆ ਆ। ਨਵੀਂ ਪਾਲਿਸੀ ਜਿਹੜੀ ਪਬਲਿਸ਼ ਹੋਈ ਆ ਯੂਐਸ ਸੀਆਈਐਸ ਦੀ ਪਾਲਿਸੀ ਮੈਨੂਅਲ ਦੇ ਉੱਤੇ ਅਗਸਤ 1 ਨੂੰ, ਕਹਿੰਦੇ ਵੀ ਇਮੀਡੀਏਟਲੀ ਇਹ ਲਾਗੂ ਆ। ਸੋ ਹੁਣ ਇਹ ਨਹੀਂ ਵੀ ਜਿਨ੍ਹਾਂ ਦੇ ਵਿਆਹ ਹੋਣੇ ਆ ਉਹਨਾਂ ਦੇ ਉੱਤੇ, ਜਿਨ੍ਹਾਂ ਦੇ ਹੋਏ ਵੀ ਆ, ਜਿਨ੍ਹਾਂ ਦੀਆਂ ਪਟੀਸ਼ਨਸ ਪੈਂਡਿੰਗ ਹੈਗੀਆਂ ਜਾਂ ਜਿਹੜੇ ਲੋਕ ਨਵੀਆਂ ਪਟੀਸ਼ਨਸ ਫਾਈਲ ਕਰੂਗੇ, ਉਹਨਾਂ ਦੇ ਉੱਤੇ ਉਹ ਪੂਰੀ ਤਰ੍ਹਾਂ ਜਿਹੜੀ ਆ ਆਪਣੀ ਇਨਵੈਸਟੀਗੇਸ਼ਨ ਕਰਨਗੇ। ਸੋ ਇਸ ਪਾਲਿਸੀ ਦੇ ਮੁਤਾਬਕ ਜਿਹੜਾ ਫੈਮਿਲੀ ਬੇਸਡ ਪਟੀਸ਼ਨ ਅਪਰੂਵਲ ਆ, ਕਹਿੰਦੇ ਵੀ ਉਹ ਗ੍ਰਾਂਟ ਨਹੀਂ ਕਰਦਾ ਲੀਗਲ ਇਮੀਗ੍ਰੇਸ਼ਨ ਸਟੇਟਸ। ਇਹ ਯੂਐਸਸੀਐਸਆਈ ਨੇ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ। ਕਹਿੰਦੇ ਵੀ ਨੋਟਿਸ ਟੂ ਅਪੀਅਰ ਇਸ਼ੂ ਕੀਤਾ ਜਾ ਸਕਦਾ ਆ ਇਨ ਰਿਮੂਵਲ ਪ੍ਰੋਸੀਡਿੰਗ ਇਨ ਕੇਸ ਇਟਸ, ਜੇ ਡਿਟਰਮਨ ਕੀਤਾ ਗਿਆ ਜਿਹੜਾ ਬੈਨੀਫੀਸ਼ੀਅਰੀ ਆ ਉਹ ਰਿਮੂਵੇਬਲ ਹੈਗਾ ਆ ਅੰਡਰ ਯੂਐਸ ਇਮੀਗ੍ਰੇਸ਼ਨ ਲਾ। ਸੋ ਪਹਿਲਾਂ ਵੀ ਸੀ ਪਰ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ ਸੀਗਾ, ਲਾਗੂ ਨਹੀਂ ਕਰਦੇ ਸੀ, ਲੀਨੀਅਟ ਰੱਖਿਆ ਸੀਗਾ। ਪਰ ਹੁਣ ਇਹ ਯੂਐਸ ਸੀਆਈਐਸ ਵਾਲੇ ਇਹ ਕਹਿੰਦੇ ਆ ਵੀ ਜੇ ਪਟੀਸ਼ਨ ਅਪਰੂਵ ਹੋ ਜਾਂਦੀ ਆ ਡਿਪਾਰਟਮੈਂਟ ਆਫ ਸਟੇਟ ਜਿਹੜਾ ਨੈਸ਼ਨਲ ਵੀਜ਼ਾ ਸੈਂਟਰ 'ਚ, ਜਿੱਥੇ ਕੋਈ ਬੈਨੀਫੀਸ਼ੀਅਰੀ ਆਪਣਾ ਸਟੇਟਸ ਐਡਜਸਟ ਕਰਨਾ ਚਾਹੁੰਦਾ ਹੈਗਾ ਆ, ਜੇ ਉਹਨੂੰ ਕਿਸੇ ਤਰ੍ਹਾਂ ਇਨਐਲੀਜੀਬਲ ਪਾਇਆ ਗਿਆ ਤੇ ਉਸ ਨੂੰ ਜਿਹੜਾ ਆ ਉਹਦੀ ਪਟੀਸ਼ਨ ਖਾਰਜ ਕੀਤੀ ਜਾਊਗੀ। ਸੋ ਇਹਦੇ ਵਿੱਚ ਮੇਨ ਉਹਨਾਂ ਦਾ ਇਹੀ ਆ ਵੀ ਬੈਟਿੰਗ, ਕਹਿੰਦੇ ਪਈ ਯੂਐਸ ਸੀਆਈਐਸ ਪ੍ਰਾਇੋਰਟਾਈਜ਼ ਕਰੂਗਾ ਤੇ ਪ੍ਰਾਇੋਰਟਾਈਜ਼ ਬੇਸ ਦੇ ਉੱਤੇ ਸਕਰੀਨਿੰਗ ਕਰੂਗਾ ਤੇ ਵੈਟਿੰਗ ਕਰੂਗਾ ਉਹਨਾਂ ਦੋਨਾਂ ਜਾਣਿਆਂ ਦੀ, ਜਿਹੜੀ ਹਸਬੈਂਡ ਵਾਈਫ ਦੀ ਜਾਂ ਜਿਨ੍ਹਾਂ ਦੀ ਹੁੰਦੀ ਹੈਗੀ ਆ ਮੈਰਿਜ, ਵੀ ਇਹ ਸਹੀ ਵੀ ਆ ਜਾਂ ਨਹੀਂ ਹੈਗਾ। ਸੋ ਇਹਦਾ ਮਤਲਬ ਇਹ ਬਹੁਤ ਜ਼ਿਆਦਾ ਜਿਹੜੀ ਆ ਪੁੱਛਗਿੱਛ ਕੀਤੀ ਜਾਊਗੀ। ਜੀ ਬਿਲਕੁਲ। ਸੋ 2025 ਦੇ ਵਿੱਚ ਜੇ ਵਿਆਹ ਦੇ ਬੇਸ ਦੇ ਉੱਤੇ ਤੁਸੀਂ ਗ੍ਰੀਨ ਕਾਰਡ ਅਪਲਾਈ ਕਰ ਰਹੇ ਆ ਤਾਂ ਉਹਨਾਂ ਨੇ ਇਹ ਵੀ ਜਿਹੜਾ ਉਹ ਦੱਸਿਆ ਵੀ ਜਿੰਨੇ ਫਾਰਮਸ ਆ ਉਹਨਾਂ ਸਾਰਿਆਂ ਦੇ ਲਈ ਵੱਖੋ ਵੱਖਰਾ ਚੈੱਕ ਜਿਹੜਾ ਉਹ ਲਾਉਣਾ ਆ। ਇਹ ਵੀ ਜਿਹੜੀਆਂ ਨਵੀਆਂ ਗਾਈਡਲਾਈਨਸ ਉਹਨਾਂ ਨੇ ਦਿੱਤੀਆਂ। ਅੱਗੇ ਕੰਬਾਈਨਡ ਤੁਸੀਂ ਚੈੱਕ ਲਾ ਦਿੰਦੇ ਸੀਗੇ ਤੇ ਉਹਦੇ ਹਿਸਾਬ ਦੇ ਨਾਲ ਰਾਸ਼ੀ ਉਹ ਇੱਧਰ ਉੱਧਰ ਕਰ ਲੈਂਦੇ ਸੀ, ਇੱਧਰ ਉੱਧਰ ਤੋਂ ਭਾਵ ਵੀ ਉਹਦੇ ਉੱਧਰ ਡਾਇਵਰਟ ਕਰ ਦਿੰਦੇ ਸੀ। ਸੋ ਕਹਿੰਦੇ ਵੀ ਜੇ ਤੁਸੀਂ 485 ਲਾ ਰਹੇ ਆ, 129F ਲਾ ਰਹੇ ਆ, 130 ਲਾ ਰਹੇ ਆ, ਇਹਨਾਂ ਸਾਰਿਆਂ ਦੇ ਇੱਕ ਤਾਂ ਲੇਟੈਸਟ ਅਪਡੇਟਡ ਜਿਹੜੇ ਫਾਰਮ ਆ ਉਹ ਅਸੈਪਟ ਜਿਹੜੇ ਉਹ ਕੀਤੇ ਜਾਣੇ ਆ ਤੇ ਇਹਨਾਂ ਸਾਰਿਆਂ ਦੇ ਲਈ ਜਿਹੜੇ ਵੱਖੋ ਵੱਖਰੇ ਜਿਹੜੀ ਰਾਸ਼ੀ ਆ, ਚੈੱਕ ਆ, ਉਹ ਤੁਹਾਨੂੰ ਜਿਹੜੇ ਉਹ ਘੱਲਣੇ ਪੈਣੇ ਆ। ਪਹਿਲਾਂ ਵੀ ਇਹਨਾਂ ਨੇ ਟਰਾਈ ਕੀਤਾ ਸੀਗਾ ਇਸ ਦੇ ਵਿੱਚ ਜਿਹੜੀਆਂ ਕੁਝ ਚੇਂਜਿਸ ਕਰਨ ਦੇ ਲਈ, ਪਰ ਉਦੋਂ ਉਹਨਾਂ ਨੇ ਕੋਰਸ ਆਪਣਾ ਰਿਵਰਸ ਕਰ ਲਿਆ ਸੀ, ਯਾਨੀ ਕਿ ਉਹਨਾਂ ਚੀਜ਼ਾਂ ਨੂੰ ਵਾਪਸ ਜਿਹੜਾ ਉਹ ਲੈ ਲਿਆ ਸੀਗਾ। ਸੋ ਯੂਐਸਸੀਐਸ ਦੀਆਂ ਜਿਹੜੀਆਂ ਫਾਈਲਿੰਗ ਰੂਲਸ ਆ ਉਹ ਵੀ ਸਟ੍ਰਿਕਟ ਜਿਹੜੇ ਇਸ ਦੇ ਵਿੱਚ ਕਿਤੇ ਜਿਹੜੇ ਉਹ ਜਾ ਰਹੇ ਆ। ਮੈਡੀਕਲ ਫਾਰਮ ਦੀ ਜਿਹੜੀ ਸਬਮਿਸ਼ਨ ਆ ਉਸ ਨੂੰ ਲੈ ਕੇ ਵੀ ਜਿਹੜੇ ਰੂਲਸ ਸਟ੍ਰਿਕਟ ਨੇ। ਪ੍ਰੋਸੈਸਿੰਗ ਟਾਈਪ ਜਿਹੜਾ ਆ ਉਸ ਦੇ ਵਿੱਚ ਕਲੀਅਰਲੀ ਕਹਿੰਦੇ ਵੀ ਉਹ ਤੁਹਾਡੀ ਸਿਲੈਕਸ਼ਨ ਜਿਹੜੀ ਉਹ ਹੋਈ ਹੋਣੀ ਚਾਹੀਦੀ ਆ। ਕੰਬਾਈਨਡ ਪੇਮੈਂਟਸ ਜਿੱਦਾਂ ਮੈਂ ਦੱਸਿਆ ਵੀ ਉਹ ਜਿਹੜੀ ਉਹ ਨਹੀਂ ਹੋਣੀ। ਸੋ ਕਹਿੰਦੇ ਵੀ ਮੈਰਿਜ ਫਰਾਡ ਪ੍ਰੀਵੈਂਸ਼ਨ ਮੈਸੇਜਿੰਗ ਜਿਹੜੀ ਇਹਨਾਂ ਨੇ ਲਗਾਤਾਰ ਜਿਹੜੀ ਉਹ ਉਸ ਦੇ ਵਿੱਚ ਤੇਜ਼ ਕੀਤੀ ਆ। ਆਈਸ ਵਾਲੇ ਵੀ ਜਿਹੜੇ ਆ ਤੇ ਯੂਐਸਸੀਆਈਐਸ ਵਾਲੇ ਆ
ਉਹ ਇਸ ਟਾਈਮ ਇਨਕਰਜ ਕਰ ਰਹੇ ਆ ਲੋਕਾਂ ਨੂੰ, ਕਹਿੰਦੇ ਵੀ ਦੱਸੋ ਜੇ ਤੁਹਾਨੂੰ ਲੱਗ ਰਿਹਾ ਵੀ ਕਿਸੇ ਨੇ ਨਕਲੀ ਵਿਆਹ ਕੀਤਾ ਆ, ਫਰਾਡ ਜਿਹੜਾ ਉਹ ਹੈਗਾ ਆ ਤੇ ਅਬਿਊਜ਼ ਕੀਤਾ ਆ ਇਸ ਮੈਥਡ ਦਾ, ਤੇ ਚਾਹੇ ਉਹਦੇ ਵਿੱਚ ਮੈਰਿਜ ਫਰਾਡ ਆ, ਤੇ ਉਸ ਦੇ ਬਾਰੇ ਸਾਨੂੰ ਜਿਹੜੀ ਉਹ ਤੁਸੀਂ ਜਾਣਕਾਰੀ ਜਿਹੜੀ ਉਹ ਤੁਸੀਂ ਵੱਧ ਤੋਂ ਵੱਧ ਜਿਹੜੀ ਉਹ ਦਿਓ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਕਰਕੇ ਜਿੱਦਾਂ ਦੱਸ ਰਹੇ ਵੀ ਵੈਟਿੰਗ ਤੇਜ਼ ਜਿਹੜੀ ਉਹ ਕਰਨਗੇ। ਇਹ ਨਹੀਂ ਵੀ ਪਹਿਲੋਂ ਨਹੀਂ ਸੀ ਵੈਟਿੰਗ ਹੁੰਦੀ, ਵੈਟਿੰਗ ਪਹਿਲੋਂ ਵੀ ਜਿਹੜੀ ਉਹ ਕੀਤੀ ਜਾਂਦੀ ਸੀ, ਸਵਾਲ ਜਵਾਬ ਉਦੋਂ ਵੀ ਜਿਹੜੇ ਉਹ ਕੀਤੇ ਜਾਂਦੇ ਸੀਗੇ, ਤੇ ਹੁਣ ਪਰ ਇਹ ਆ ਵੀ ਸ਼ਾਇਦ ਜ਼ਿਆਦਾ ਜਿਹੜੇ ਉਹ ਹੋਣ, ਤੇ ਪ੍ਰੋਸੈਸਿੰਗ ਟਾਈਮ ਦੇ ਵਿੱਚ ਵਾਧਾ ਜਿਹੜਾ ਆ ਇਹਦੇ ਕਰਕੇ ਹੋ ਸਕਦਾ ਹੈਗਾ ਆ। ਸੋ ਜਿਹੜੇ USCIS ਆ, ਉਹਨਾਂ ਨੇ ਜਿਹੜੇ ਮੈਰਿਜ ਰੂਲ ਰਿਫਿਊਜੀਜ਼ ਤੇ ਅਸਾਈਲੀਜ਼ ਨੂੰ ਲੈ ਕੇ ਆ, ਉਹਦੇ ਵਿੱਚ ਵੀ ਚੇਂਜਿਸ ਜਿਹੜੇ ਆ ਉਹ ਕੀਤੇ ਆ। ਸੋ ਇਹ ਜਿਹੜਾ ਚੇਂਜ ਇਹਨਾਂ ਨੇ ਜੂਨ ਮਹੀਨੇ ਦੇ ਵਿੱਚ ਹਰਜੋਤ ਸਿੰਘ ਜੀ ਲੈ ਕੇ ਜਿਹੜਾ ਉਹ ਆਂਦਾ ਆ। ਪਹਿਲਾਂ ਕਹਿੰਦੇ ਵੀ ਜਿਹੜਾ ਪਹਿਲੋਂ ਪਾਸਟ ਦੇ ਵਿੱਚ ਜਿਹੜੇ ਕੁਝ ਰਿਫਿਊਜੀ ਤੇ ਜਿਹੜੇ ਅਸਾਈਲੀ ਆ, ਉਹ ਸਪਾਂਸਰ ਕਰ ਸਕਦੇ ਸੀਗੇ, ਸਪਾਂਸਰ ਸੀਗੇ ਆਪਣੇ ਘਰ ਵਾਲੇ ਜਾਂ ਘਰ ਵਾਲੀ ਨੂੰ, ਜੇ ਮੈਰਿਜ ਉਹਨਾਂ ਦੀ ਰਜਿਸਟਰਡ ਨਹੀਂ ਸੀ ਹੋਈ ਫਾਰਮਲੀ। ਉਹ ਖਾਸ ਕਰਕੇ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਕੋਈ ਵਾਰ ਆ, ਇਨਸਟੇਬਿਲਿਟੀ ਆ, ਤੇ ਗਵਰਨਮੈਂਟ ਆਫਿਸਿਸ ਨੂੰ ਐਕਸੈਸ ਜਿਹੜਾ ਉਹ ਮੁਸ਼ਕਿਲ ਆ। ਹੁਣ ਨਵੀਂ ਗਾਈਡੈਂਸ ਦੇ ਵਿੱਚ ਉਹਨਾਂ ਨੇ ਕਲੀਅਰਲੀ ਕਰ ਦਿੱਤਾ, ਜਿਹੜੀਆਂ ਮੈਰਿਜ ਲੀਗਲੀ ਰੈਕੋਗਨਾਈਜ਼ ਹੋਈਆਂ ਸਿਰਫ ਉਹਨਾਂ ਨੂੰ ਹੀ, ਉਹਨਾਂ ਦੇ ਡਾਕੂਮੈਂਟਸ ਹੀ ਅਸੈਪਟ ਜਿਹੜੇ ਆ ਉਹ ਕੀਤੇ ਜਾਣਗੇ। ਇੱਥੋਂ ਤੱਕ ਕਿ ਬੇਸਿਕਲੀ ਕਹਿਣ ਦਾ ਮਤਲਬ ਵੀ ਧਾਰਮਿਕ ਤੌਰ ਦੇ ਉੱਤੇ ਵੀ ਜੇ ਤੁਸੀਂ ਵਿਆਹ ਉੱਥੇ ਕਰਵਾਇਆ ਆ, ਜਿਹੜੇ ਮੁਲਕ ਤੋਂ ਤੁਸੀਂ ਆ ਰਹੇ ਆ, ਤੇ ਜੇ ਤੁਹਾਡਾ ਉੱਥੇ ਰਜਿਸਟਰਡ ਨਹੀਂ ਹੈਗਾ, ਤਾਂ ਇਹਨਾਂ ਨੇ ਉਸ ਨੂੰ ਮਾਨਤਾ ਨਹੀਂ ਦੇਣੀ। ਇਹਦੇ ਬਾਰੇ ਜਿਹੜੇ ਅਟਾਰਨੀ ਜੇ ਟਿਰਕਿਆਣਾ ਉਹਨਾਂ ਨੇ ਪਿਛਲੇ ਕੁਝ ਪ੍ਰੋਗਰਾਮਸ ਵਿੱਚ ਜਿਹੜੀ ਇਹ ਜਾਣਕਾਰੀ ਵੀ ਜਿਹੜੀ ਉਹ ਦਿੱਤੀ ਸੀ ਵੀ ਇਹਨਾਂ ਨੇ ਹੁਣ ਮੈਰਿਜ ਬੇਸ ਦੇ ਵਿੱਚ ਇਹ ਜਿਹੜੀ ਚੇਂਜ ਆ ਉਹ ਲੈ ਆਂਦੀ ਜਿਹੜੀ ਉਹ ਹੈਗੀ ਆ। ਸੋ ਕਹਿੰਦੇ ਵੀ ਇਸ ਚੇਂਜ ਦੇ ਨਾਲ ਕਈ ਜਿਹੜੇ ਸਪਾਊਸ ਆ ਜਿਨ੍ਹਾਂ ਦੇ ਹੁਣ ਨਹੀਂ ਵਿਆਹ ਰਜਿਸਟਰ ਹੋਏ, ਉਹਨਾਂ ਮੁਲਕਾਂ 'ਚ ਜਿਹੜੇ ਕੁਛ ਇੱਥੇ ਨੇ ਕੁਛ ਉੱਥੇ ਨੇ, ਅੱਧੋ ਪਚੱਧੇ ਪਰਿਵਾਰ ਜਿਹੜੇ ਉਹ ਰਹਿ ਰਹੇ ਆ, ਉਹਨਾਂ ਨੂੰ ਜਿਹੜਾ ਵੈਲਿਡ ਮੈਰਿਜ ਪ੍ਰੂਫ ਬਣਾਉਣ ਦੇ ਲਈ, ਜਿਹੜਾ ਦਿਖਾਉਣ ਦੇ ਲਈ ਕਾਫੀ ਜ਼ਿਆਦਾ ਜਿਹੜੀ ਇੱਕ ਹਿਸਾਬ ਦੇ ਨਾਲ ਮੁਸ਼ਕਲ ਜਿਹੜੀ ਉਹ ਆ ਸਕਦੀ ਆ। ਸੋ ਐਨਫੋਰਸਮੈਂਟ ਤਿੱਖੀ ਕਰਨੀ ਆ, ਡਾਕੂਮੈਂਟੇਸ਼ਨ ਦੇ ਵਿੱਚ ਬਰੀਕੀ ਜਿਹੜੀ ਇਹਨਾਂ ਨੇ ਕੀਤੀ ਆ, ਸਟ੍ਰਿਕਟ ਜਿਹੜੀ ਸਕਰੂਟਨੀ ਆ, ਫਾਰਮਸ ਦੀ ਕੰਪਲੀਟਨੈਸ, ਕੰਸਿਸਟੈਂਸੀ, ਐਵੀਡੈਂਸ, ਰਿਲੇਸ਼ਨ ਦੇ, ਵਿਆਹ ਦੇ, ਗ੍ਰੀਨ ਕਾਰਡ ਅਪਲਾਈ ਕਰਨ ਵੇਲੇ, ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕਹਿੰਦੇ ਵੀ ਹੁਣ ਇੱਕ ਮੈਗਨੀਫਾਈਂਗ ਗਲਾਸ ਦੇ ਥਰੂ ਤੁਹਾਨੂੰ ਬੇਸਿਕਲੀ ਜਾਣਾ ਪਿਆ ਹੋਊਗਾ। ਸੋ ਕਹਿੰਦੇ ਵੀ ਬੜੀ ਕੁਆਇਟਲੀ ਇਹਨਾਂ ਨੇ ਮੈਰਿਜ ਬੇਸਡ ਜਿਹੜਾ ਗ੍ਰੀਨ ਕਾਰਡ ਆ ਉਹਦੇ ਪ੍ਰੋਸੀਜਰਸ ਆ ਉਹਨਾਂ ਨੂੰ ਸਖਤ ਕਰ ਦਿੱਤਾ। ਸੋ ਇਹ ਜਿਹੜੀਆਂ ਚੀਜ਼ਾਂ ਆ ਉਹ ਥੋੜੀਆਂ ਚੇਂਜਸ ਆਪਣੇ ਸਾਹਮਣੇ ਜਿਹੜੀਆਂ ਉਹ ਆ ਰਹੀਆਂ।